ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਮਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ: ਯੋਹੰਨਾ। ਐ ਬੱਚਿਓ, ਕਿਸੇ ਦੇ ਧੋਖੇ ਵਿੱਚ ਨਾ ਆਣਾ। ਜਿਹੜਾ ਰਾਸਤਬਾਜ਼ੀ ਦੇ ਕੰਮ ਕਰਦਾ ਹੈ, ਉਹੀ ਉਹਦੇ ਵਾਂਗ ਰਾਸਤਬਾਜ਼ ਹੈ। ਜਵਾਬੀ ਪੜ੍ਹਾਈ। ਪਤਰਸ: ਇਸ ਲਈ ਰੱਬ ਦੇ ਭਾਰੇ ਹੱਥ ਹੇਠਾਂ ਫਰੌਤਨੀ ਨਾਲ ਰਵੋ, ਤਾਂ ਜੋ ਉਹ ਤੁਹਾਨੂੰ ਵੇਲੇ ਸਿਰ ਉੱਚਾ ਕਰੇ, ਤੇ ਆਪਣੀ ਸਾਰੀ ਫਿਕਰ ਉਹਦੇ ਉੱਤੇ ਹੀ ਸੁੱਟ ਦਿਓ, ਕਿਉਂ ਜੇ ਉਹਨੂੰ ਤੁਹਾਡਾ ਖਿਆਲ ਹੈ। ਤੁਸੀਂ ਹੁਸ਼ਿਆਰ ਤੇ ਜਾਗਦੇ ਰਹੋ। ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗਰ ਲੱਭਦਾ ਫਿਰਦਾ ਹੈ ਵੀ ਕਿਹਨੂੰ ਫਾੜ ਕੇ ਖਾਵੇ। ਈਮਾਨ ਵਿੱਚ ਮਜ਼ਬੂਤ ਰਹੋ। ਹੁਣ ਰੱਬ, ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਹੈ, ਜਿਹਨੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜ੍ਹੇ ਚਿਰ ਤਿੱਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਤੇ ਕਾਇਮ ਤੇ ਮਜ਼ਬੂਤ ਕਰੇਗਾ। ਹਮੇਸ਼ਾ ਤਿੱਕਰ ਉਹਦੀ ਸਲਤਨਤ ਰਵੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਤਸਲੀਂਕੀਓ: ਕਿਸੇ ਤਰ੍ਹਾਂ ਕਿਸੇ ਦੇ ਧੋਖੇ ਵਿੱਚ ਨਾ ਆਣਾ, ਕਿਉਂ ਜੇ ਉਹ ਦਿਨ ਨਹੀਂ ਆਵੇਗਾ ਜਦ ਤਿੱਕਰ ਵੀ ਪਹਿਲਾਂ ਬਰਗਿਸ਼ਤਗੀ ਨਾ ਹੋਵੇ ਤੇ ਉਹ ਪਾਪ ਦਾ ਬੰਦਾ ਯਾਨੀ ਹਲਾਕਤ ਦਾ ਪੁੱਤਰ ਜ਼ਾਹਿਰ ਨਾ ਹੋਵੇ, ਜਿਹੜਾ ਮੁਖਾਲਫਤ ਕਰਦਾ ਹੈ ਤੇ ਹਰ ਇੱਕ ਤੋਂ ਜਿਹੜਾ ਰੱਬ ਜਾਂ ਮਬੂਦ ਅਖਵਾਉਂਦਾ ਹੈ, ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ। ਤਮੈਥੀਅਸ: ਪਰ ਇਹ ਜਾਣ ਰੱਖ ਭਈ ਅਖੀਰੀ ਜ਼ਮਾਨੇ ਵਿੱਚ ਭੈੜੇ ਦਿਨ ਆਉਣਗੇ, ਕਿਉਂ ਜੇ ਬੰਦੇ ਖੁਦਗਰਜ਼, ਪੈਸੇ ਦੇ ਯਾਰ, ਸ਼ੋਖੀਬਾਜ਼, ਮਗਰੂਰ, ਬਦਗੋ, ਮਾਂ ਪਿਓ ਦੇ ਨਾਫਰਮਾਨ, ਨਾ ਸ਼ੁਕਰੇ, ਨਾ ਪਾਕ, ਤਬਈ ਮੁਹੱਬਤ ਤੋਂ ਖਾਲੀ, ਪੱਥਰ ਦਿਲ, ਇਲਜ਼ਾਮ ਲਾਉਣ ਵਾਲੇ, ਬੇਜ਼ਬਤ, ਸਖਤ ਮਜ਼ਾਜ, ਨੇਕੀ ਦੇ ਵੈਰੀ, ਧੋਖੇਬਾਜ਼, ਢੀਠ, ਘਮੰਡ ਕਰਨ ਵਾਲੇ, ਰੱਬ ਦੀ ਬਜਾਏ ਐਸ਼ ਨੂੰ ਯਾਰ ਬਣਾਉਣ ਵਾਲੇ ਹੋਣਗੇ। ਉਹ ਦੀਨਦਾਰੀ ਵਾਲੀ ਵਜ੍ਹਾ ਤੇ ਰੱਖਣਗੇ, ਪਰ ਇਹਦੇ ਅਸਰ ਨੂੰ ਨਾ ਮੰਨਣਗੇ। ਅਜਿਹਿਆਂ ਤੋਂ ਵੀ ਕਿਨਾਰਾ ਕਰਿਓ। ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਸੀ ਤੇ ਜਿਨ੍ਹਾਂ ਦਾ ਯਕੀਨ ਤੈਨੂੰ ਦਵਾਇਆ ਗਿਆ ਸੀ, ਇਹ ਜਾਣ ਕੇ ਕਾਇਮ ਰਹਿ ਭਈ ਤੂੰ ਉਹਨਾਂ ਨੂੰ ਕਿਹਨਾਂ ਲੋਕਾਂ ਤੋਂ ਸਿੱਖਿਆ ਸੀ, ਤੇ ਤੂੰ ਬਚਪਨ ਤੋਂ ਉਹਨਾਂ ਪਾਕ ਨਵਿਸ਼ਤਿਆਂ ਨੂੰ ਜਾਣਦਾ ਹੈ, ਜਿਹੜੇ ਤੈਨੂੰ ਮਸੀਹ ਯਸੂዕ ਉੱਤੇ ਈਮਾਨ ਲਿਆਉਣ ਨਾਲ ਮੁਕਤੀ ਪਾਉਣ ਲਈ ਸਿਆਣ ਬਖਸ਼ ਸਕਦੇ ਨੇ। ਹਰ ਇੱਕ ਸਹੀਫਾ ਜਿਹੜਾ ਰੱਬ ਦੇ ਇਲਹਾਮ ਤੋਂ ਹੈ, ਤਾਲੀਮ ਤੇ ਇਲਜ਼ਾਮ ਤੇ ਇਸਲਾਹਾਤ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਲਈ ਫਾਇਦਾਮੰਦ ਵੀ ਹੈ, ਤਾਂ ਜੋ ਰੱਬ ਦਾ ਬੰਦਾ ਕਾਮਲ ਬਣੇ ਤੇ ਹਰ ਇੱਕ ਨੇਕ ਕੰਮ ਲਈ ਬਿਲਕੁਲ ਤਿਆਰ ਹੋ ਜਾਵੇ। ਸਲਾਤੀਨ: ਤੇ ਬੈਤੇਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਫਿਰ ਉਹਦੇ ਪੁੱਤਰਾਂ ਵਿੱਚੋਂ ਇੱਕ ਨੇ ਆ ਕੇ ਉਹ ਸਾਰੇ ਕੰਮ ਜਿਹੜੇ ਉਸ ਰੱਬ ਦੇ ਬੰਦੇ ਨੇ ਉਸ ਦਿਨ ਬੈਤੇਲ ਵਿੱਚ ਕੀਤੇ ਸੀ ਉਹਨੂੰ ਦੱਸੇ, ਤੇ ਜਿਹੜੀਆਂ ਗੱਲਾਂ ਬਾਦਸ਼ਾਹ ਨੇ ਉਹਨੂੰ ਆਖੀਆਂ ਸੀ ਉਹ ਵੀ ਆਪਣੇ ਪਿਓ ਨੂੰ ਦੱਸੀਆਂ। ਤੇ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਆਖਿਆ, ਉਹ ਕਿਸ ਰਾਹ ਨੂੰ ਗਿਆ ਏ। ਉਹਦੇ ਪੁੱਤਰਾਂ ਨੇ ਵੇਖ ਲਿਆ ਸੀ ਭਈ ਉਹ ਰੱਬ ਦਾ ਬੰਦਾ ਜਿਹੜਾ ਯਹੂਦਾ ਤੋਂ ਆਇਆ ਸੀ ਕਿਸ ਰਾਹ ਨੂੰ ਗਿਆ ਏ। ਫਿਰ ਉਹਨੇ ਆਪਣੇ ਪੁੱਤਰਾਂ ਨੂੰ ਆਖਿਆ ਭਈ ਮੇਰੇ ਲਈ ਖੋਤੇ ਉੱਤੇ ਜ਼ੀਨ ਕੱਸ ਦਿਓ। ਫਿਰ ਉਹਨਾਂ ਨੇ ਉਹਦੇ ਲਈ ਖੋਤੇ ਉੱਤੇ ਜ਼ੀਨ ਕੱਸ ਦਿੱਤਾ ਤੇ ਉਹ ਉਹਦੇ ਉੱਤੇ ਸਵਾਰ ਹੋਇਆ, ਤੇ ਉਹ ਉਸ ਰੱਬ ਦੇ ਬੰਦੇ ਦੇ ਮਗਰ ਗਿਆ ਤੇ ਉਹਨੂੰ ਬਲੂਤ ਦੇ ਇੱਕ ਰੁੱਖ ਹੇਠਾਂ ਬੈਠਿਆ ਵੇਖਿਆ। ਤਦ ਉਹਨੇ ਉਹਨੂੰ ਆਖਿਆ ਕਿ ਤੂੰ ਹੀ ਉਹ ਰੱਬ ਦਾ ਬੰਦਾ ਹੈ ਜਿਹੜਾ ਯਹੂਦਾ ਤੋਂ ਆਇਆ ਸੀ। ਉਹਨੇ ਆਖਿਆ, ਹਾਂ। ਤਦ ਉਹਨੇ ਉਹਨੂੰ ਆਖਿਆ, ਮੇਰੇ ਨਾਲ ਘਰ ਚੱਲ ਤੇ ਰੋਟੀ ਖਾ। ਉਹਨੇ ਆਖਿਆ, ਮੈਂ ਤੇਰੇ ਨਾਲ ਪਰਤ ਕੇ ਨਹੀਂ ਜਾ ਸਕਦਾ ਤੇ ਤੇਰੇ ਘਰ ਨਹੀਂ ਜਾ ਸਕਦਾ, ਤੇ ਮੈਂ ਤੇਰੇ ਨਾਲ ਇਸ ਥਾਂ ਨਾ ਰੋਟੀ ਖਾਵਾਂਗਾ ਨਾ ਪਾਣੀ ਪੀਵਾਂਗਾ, ਕਿਉਂ ਜੇ ਰੱਬ ਦਾ ਮੈਨੂੰ ਇੰਜ ਹੁਕਮ ਹੋਇਆ ਹੈ ਵੀ ਤੂੰ ਉੱਥੇ ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ, ਤੇ ਨਾ ਉਸ ਰਾਹ ਤੋਂ ਪਰਤੀ ਜਿੱਥੋਂ ਤੂੰ ਲੰਘ ਕੇ ਉੱਥੇ ਜਾਵੇਂਗਾ। ਤਦ ਉਹਨੇ ਉਹਨੂੰ ਆਖਿਆ, ਮੈਂ ਵੀ ਤੇਰੇ ਵਾਂਗਰ ਨਬੀ ਵਾਂ, ਤੇ ਰੱਬ ਦੇ ਹੁਕਮ ਨਾਲ ਇੱਕ ਫਰਿਸ਼ਤੇ ਨੇ ਮੈਨੂੰ ਆਖਿਆ ਭਈ ਉਹਨੂੰ ਆਪਣੇ ਨਾਲ ਆਪਣੇ ਘਰ ਵਿੱਚ ਪਰਤਾ ਕੇ ਲੈ ਆ, ਤਾਂ ਜੋ ਉਹ ਰੋਟੀ ਖਾਵੇ ਤੇ ਪਾਣੀ ਪੀਵੇ। ਪਰ ਉਹਨੇ ਉਹਨੂੰ ਝੂਠ ਆਖਿਆ ਸੀ। ਫਿਰ ਉਹ ਉਹਦੇ ਨਾਲ ਪਰਤ ਕੇ ਗਿਆ ਤੇ ਉਹਦੇ ਘਰ ਵਿੱਚ ਰੋਟੀ ਖਾਧੀ ਤੇ ਪਾਣੀ ਪੀਤਾ। ਤੇ ਜਦ ਉਹ ਦਸਤਰਖਾਨ ਉੱਤੇ ਬੈਠੇ ਸੀ ਤੇ ਖੁਦਾਵੰਦ ਦਾ ਕਲਾਮ
ਉਸ ਨਬੀ ਉੱਤੇ ਜਿਹੜਾ ਉਹਨੂੰ ਪਰਤਾ ਕੇ ਲੈ ਆਇਆ ਸੀ ਨਾਜ਼ਲ ਹੋਇਆ, ਤੇ ਉਹਨੇ ਉਸ ਰੱਬ ਦੇ ਬੰਦੇ ਨੂੰ ਜਿਹੜਾ ਯਹੂਦਾ ਤੋਂ ਆਇਆ ਸੀ ਉੱਚੀ ਆਵਾਜ਼ ਨਾਲ ਆਖਿਆ ਭਈ ਖੁਦਾਵੰਦ ਇੰਝ ਆਖਦਾ ਏ ਭਈ ਇਸ ਲਈ ਕਿ ਤੂੰ ਖੁਦਾਵੰਦ ਦੇ ਕਲਾਮ ਦੀ ਨਾਫਰਮਾਨੀ ਕੀਤੀ ਤੇ ਉਹਦੇ ਹੁਕਮ ਨੂੰ ਨਹੀਂ ਮੰਨਿਆ ਜਿਹੜਾ ਖੁਦਾਵੰਦ ਤੇਰੇ ਰੱਬ ਨੇ ਤੈਨੂੰ ਦਿੱਤਾ ਸੀ, ਬਲਕਿ ਤੂੰ ਉਸੇ ਥਾਂ ਉੱਤੇ ਜਿਹਦੇ ਬਾਰੇ ਰੱਬ ਨੇ ਤੈਨੂੰ ਹੁਕਮ ਦਿੱਤਾ ਸੀ ਭਈ ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ, ਤੂੰ ਰੋਟੀ ਵੀ ਖਾਧੀ ਤੇ ਪਾਣੀ ਵੀ ਪੀਤਾ। ਇਸ ਲਈ ਤੇਰੀ ਲਾਸ਼ ਤੇਰੇ ਪਿਓ ਦਾਦੇ ਦੀ ਕਬਰ ਤੀਕਰ ਨਹੀਂ ਅਪੜੇਗੀ। ਤੇ ਜਦ ਉਹ ਪਰਤਿਆ ਤੇ ਰਾਹ ਵਿੱਚ ਉਹਨੂੰ ਇੱਕ ਸ਼ੇਰ ਮਿਲਿਆ ਜਿਹਨੇ ਉਹਨੂੰ ਮਾਰ ਦਿੱਤਾ। ਜ਼ਬੂਰ। ਐ ਰੱਬਾ ਮੇਰਾ ਇਨਸਾਫ ਕਰ ਤੇ ਬੇਦੀਨ ਕੌਮ ਦੇ ਮੁਕਾਬਲੇ ਵਿੱਚ ਮੇਰੀ ਵਕਾਲਤ ਕਰ ਤੇ ਧੋਖੇਬਾਜ਼ ਤੇ ਬੇਇਨਸਾਫ ਬੰਦੇ ਤੋਂ ਮੈਨੂੰ ਛੁਡਾ, ਕਿਉਂ ਜੇ ਤੂੰ ਹੀ ਮੇਰੀ ਕੁਵਤ ਦਾ ਰੱਬ ਹੈ। ਆਪਣੀ ਲੋਧ ਤੇ ਆਪਣੀ ਸੱਚਾਈ ਨੂੰ ਘੱਲ, ਉਹੀ ਮੇਰੀ ਰਾਹਬਰੀ ਕਰਨ, ਉਹ ਮੈਨੂੰ ਤੇਰੇ ਪਾਕ ਪਹਾੜ ਤੇ ਤੇਰੇ ਮੁਸਕਨਾਂ ਤਿਕਰ ਅਪੜਾਣ। ਤਦ ਮੈਂ ਰੱਬ ਦੇ ਮਜ਼ਬੇ ਦੇ ਕੋਲ ਜਾਵਾਂਗਾ, ਰੱਬ ਦੇ ਸਾਹਮਣੇ ਜਿਹੜਾ ਮੇਰੀ ਕਮਾਲ ਖੁਸ਼ੀ ਏ। ਐ ਰੱਬਾ, ਐ ਮੇਰੇ ਰੱਬਾ, ਮੈਂ ਸਤਾਰ ਵਜਾ ਕੇ ਤੇਰੀ ਸਤਾਇਸ਼ ਕਰਾਂਗਾ। ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰੋਂ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਉਹ ਮੇਰੇ ਮੁਖੜੇ ਦੀ ਰੌਣਕ ਤੇ ਮੇਰਾ ਰੱਬ ਏ, ਮੈਂ ਫੇਰ ਉਹਦੀ ਵਡਿਆਈ ਕਰਾਂਗਾ। ਇਫਸੀਓਂ। ਇਸ ਲਈ ਮੈਂ ਜਿਹੜਾ ਰੱਬ ਵਿੱਚ ਕੈਦੀ ਹਾਂ ਤੁਹਾਡੇ ਅੱਗੇ ਇਲਤਜਾ ਕਰਦਾ ਵਾਂ ਵੀ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਹੋ ਉਹਦੇ ਮੁਤਾਬਿਕ ਚਾਲ ਚੱਲੋ, ਯਾਨੀ ਕਮਾਲ ਫਰੋਤਨੀ, ਯਾਨੀ ਹਿਲਮ ਦੇ ਨਾਲ ਤਹਮੁਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਤੇ ਇਸ ਕੋਸ਼ਿਸ਼ ਵਿੱਚ ਰਹੋ ਵੀ ਰੂਹ ਦੀ ਜਗਾਨਗੀ ਸੁਲ੍ਹਾ ਦੇ ਬੰਦ ਵਿੱਚ ਬੰਨੀ ਰਵੇ, ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਪੜ ਜਾਈਏ, ਤਾਂ ਜੋ ਅਸੀਂ ਅੱਗੇ ਤੋਂ ਬਾਲ ਨਾ ਰਹੀਏ ਤੇ ਬੰਦਿਆਂ ਦੀ ਬਾਜ਼ੀਗਰੀ ਤੇ ਮਕਾਰੀ ਦੇ ਪਾਰੋਂ ਉਹਨਾਂ ਦੇ ਗੁੰਮਰਾਹ ਕਰਨ ਵਾਲੇ ਮਨਸੂਬਿਆਂ ਵੱਲ ਹਰ ਇੱਕ ਤਲੀਮ ਦੇ ਝੋਕੇ ਨਾਲ ਛੱਲਾ ਵਾਂਗਰ ਭੁੜਕਦੇ ਨਾ ਫਿਰੀਏ, ਬਲਕਿ ਮੁਹੱਬਤ ਨਾਲ ਸੱਚਾਈ ਉੱਤੇ ਕਾਇਮ ਰਹਿ ਕੇ ਤੇ ਉਹਦੇ ਨਾਲ ਜਿਹੜਾ ਸਿਰ ਏ ਯਾਨੀ ਮਸੀਹ ਦੇ ਨਾਲ ਜੁੜ ਕੇ ਹਰ ਤਰ੍ਹਾਂ ਅੱਗੇ ਵੱਧਦੇ ਜਾਈਏ। ਇਫਸੀਓਂ। ਮਤਲਬ ਖੁਦਾਵੰਦ ਵਿੱਚ ਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ, ਰੱਬ ਦੇ ਸਾਰੇ ਹਥਿਆਰ ਬੰਨ੍ਹ ਲਵੋ ਤਾਂ ਜੋ ਤੁਸੀਂ ਇਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ, ਕਿਉਂ ਜੇ ਅਸੀਂ ਲਹੂ ਤੇ ਗੋਸ਼ਤ ਨਾਲ ਲੜਾਈ ਨਹੀਂ ਕਰਨੀ ਏ, ਬਲਕਿ ਹਕੂਮਤ ਵਾਲਿਆਂ ਤੇ ਇਖਤਿਆਰ ਵਾਲਿਆਂ ਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਤੇ ਸ਼ਰਾਰਤ ਦੀਆਂ ਉਹਨਾਂ ਰੂਹਾਨੀ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ੍ਹ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਇਸ ਲਈ ਸੱਚਾਈ ਨਾਲ ਆਪਣੀ ਕਮਰ ਬੰਨ੍ਹ ਕੇ ਤੇ ਰਾਸਤਬਾਜ਼ੀ ਦਾ ਬਖਤਰ ਲਾ ਕੇ ਤੇ ਪੈਰਾਂ ਵਿੱਚ ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੀਆਂ ਜੁੱਤੀਆਂ ਪਾ ਕੇ ਤੇ ਉਹਨਾਂ ਸਾਰਿਆਂ ਦੇ ਨਾਲ ਈਮਾਨ ਦੀ ਸਿੱਪਰ ਲਾ ਕੇ ਕਾਇਮ ਰਹੋ, ਜਿਹਦੇ ਨਾਲ ਤੁਸੀਂ ਉਸ ਸਰੀਰ ਦੇ ਸਾਰੇ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ ਤੇ ਮੁਕਤੀ ਦਾ ਖੁਦ ਤੇ ਰੂਹ ਦੀ ਤਲਵਾਰ ਜਿਹੜੀ ਰੱਬ ਦਾ ਕਲਾਮ ਹੈ ਲੈ ਲਵੋ ਤੇ ਹਰ ਵੇਲੇ ਹਰ ਤਰ੍ਹਾਂ ਰੂਹ ਵਿੱਚ ਦੁਆ ਤੇ ਮਿਹਨਤ ਕਰਦੇ ਰਹੋ। ਰੱਬ ਬਾਪ ਤੇ ਖੁਦਾਵੰਦ ਯਿਸੂ ਮਸੀਹ ਵੱਲੋਂ ਭਰਾਵਾਂ ਨੂੰ ਇਤਮਾਨਾਨ ਹਾਸਲ ਹੋਵੇ ਤੇ ਉਹਨਾਂ ਵਿੱਚ ਈਮਾਨ ਦੇ ਨਾਲ ਮੁਹੱਬਤ ਹੋਵੇ, ਜਿਹੜੇ ਸਾਡੇ ਖੁਦਾਵੰਦ ਯਿਸੂ ਮਸੀਹ ਨਾਲ ਲਾਜਵਾਲ ਮੁਹੱਬਤ ਰੱਖਦੇ ਨੇ, ਉਹਨਾਂ ਸਾਰਿਆਂ ਉੱਤੇ ਫਜ਼ਲ ਹੁੰਦਾ ਰਹੇ। ਆਮੀਨ। ਹੁਣ ਮੈਂ ਮੇਰੀ ਬੇਕਰ ਰਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਤਨਵੀਮ ਜਾਂ ਹੈਵਾਨੀ ਮਕਨਾਤੀਸੀਅਤ ਨੂੰ ਪਹਿਲੀ ਵਾਰੀ 1775 ਵਿੱਚ ਜਰਮਨੀ ਦਾ ਇੱਕ ਮੈਸਮਰ ਲਿਆਇਆ। ਅਮਰੀਕੀ ਸਾਈਕਲੋਪੀਡੀਆ ਦੇ ਮੁਤਾਬਿਕ ਉਹਨੇ ਇਸ ਨਾਂ ਦੀ ਹੀ ਤਾਕਤ ਨੂੰ ਬਿਮਾਰੀ ਨੂੰ ਮੁਕਾਉਣ ਦੇ ਵਸੀਲੇ ਦੇ ਤੌਰ 'ਤੇ ਪੇਸ਼ ਕੀਤਾ, ਜਿਹਦੇ ਬਾਰੇ ਉਹਨੇ ਆਖਿਆ ਵੀ ਇਹਨੂੰ ਕੋਈ ਇੱਕ ਜਾਨਦਾਰ ਹਸਤੀ ਦੂਜੇ ਉੱਤੇ ਵਰਤ ਸਕਦੀ ਸੀ। ਉਹਦੇ ਕੌਲ ਇੰਜ ਸੀ: ਇੱਥੇ ਅਸਮਾਨੀ ਮਖਲੂਕਾਂ, ਧਰਤੀ ਤੇ ਐਨੀਮੇਟਡ ਸ਼ੈਵਾਂ ਦੇ ਵਿਚਕਾਰ ਇੱਕ ਬਾਹਮੀ ਤਾਸੀਰ ਪਾਈ ਜਾਂਦੀ ਏ। ਹੈਵਾਨੀ ਮਖਲੂਕਾਂ ਇਸ ਕਾਰਗੁਜ਼ਾਰ ਦੇ ਅਸਰ ਨਾਲ ਹਸਾਸ ਨੇ ਜਿਹੜਾ ਆਪਣੇ ਆਪ ਨੂੰ ਅਸਾਬ ਦੇ ਮਵਾਦ ਦੇ ਰਾਹੀਂ ਮੁੰਤਸ਼ਿਰ ਕਰ ਰਿਹਾ ਹੈ। ਹੈਵਾਨੀ ਮਕਨਾਤੀਸੀਅਤ ਦੇ ਕੰਮ ਦੇ ਬਾਰੇ ਲਿਖਾਰੀ ਦੇ ਆਪਣੇ ਆਪ ਦੇ ਮੁਸ਼ਾਹਦੇ ਉਹਨੂੰ ਕਾਇਲ ਕਰਦੇ ਨੇ ਵੀ ਇਹ ਕਿਸੇ ਇਲਾਜ ਲਈ ਫਾਇਦਾਮੰਦ ਨਹੀਂ ਹੈ ਤੇ ਇਹ ਵੀ ਜਿਹੜੇ ਲੋਕ ਇਹਦੀ ਮਸ਼ਕ ਕਰਦੇ ਨੇ ਉਹਨਾਂ ਉੱਤੇ ਤੇ ਜਿਹੜੇ ਇਹਨਾਂ ਦੇ ਮਹਿਕੂਮ ਇਹਦਾ ਮੁਕਾਬਲਾ ਕਰਦੇ ਨੇ ਉਹਨਾਂ ਉੱਤੇ ਇਹਦੇ ਅਸਰ ਇਖਲਾਕੀ ਤੇ ਬਦਨੀ ਮੌਤ ਵੱਲ ਲੈ ਜਾਂਦੇ ਨੇ।
ਜੇ ਹੈਵਾਨੀ ਮਕਨਾਤੀਸੀਅਤ ਪੀੜ ਨੂੰ ਘੱਟ ਕਰਦੀ ਜਾਂ ਬਿਮਾਰੀ ਦਾ ਇਲਾਜ ਕਰਦੀ ਹੋਈ ਲੱਗਦੀ ਏ ਤੇ ਇਹਦਾ ਇਹ ਰੂਪ ਧੋਖਾ ਏ, ਕਿਉਂ ਜੇ ਗਲਤੀ ਆਪ ਗਲਤੀ ਦੇ ਅਸਰਾਂ ਨੂੰ ਮੁਕਾ ਨਹੀਂ ਸਕਦੀ। ਗਲਤੀ ਹੇਠਾਂ ਬੇਆਰਾਮੀ ਸਕੂਨ ਉੱਤੇ ਤਰਜੀਹ ਦੇ ਕਾਬਲ ਏ। ਹੈਵਾਨੀ ਮਕਨਾਤੀਸੀਅਤ, ਜਿਹਨੂੰ ਮੌਜੂਦਾ ਦੌਰ ਵਿੱਚ ਇਲਮੇ ਨੌਮੀਆਤ ਜਾਂ ਹਿਪਨੋਟਿਜ਼ਮ ਆਖਿਆ ਜਾਂਦਾ ਹੈ, ਕਿਸੇ ਇੱਕ ਵਾਕਿਆ ਵਿੱਚ ਇਹਦੇ ਅਸਰ ਫਰੇਬ ਨਜ਼ਰੀ ਦੇ ਅਸਰਾਂ ਤੋਂ ਫਰਕ ਨਹੀਂ ਪਾਏ ਗਏ। ਬਜ਼ਾਹਿਰ ਇਹਦੇ ਤੋਂ ਹਾਸਲ ਹੋਣ ਵਾਲਾ ਕੋਈ ਵੀ ਫਾਇਦਾ ਬਾਤਨੀ ਜਾਦੂਗਰੀ ਉੱਤੇ ਕਿਸੇ ਬੰਦੇ ਦੇ ਈਮਾਨ ਦੇ ਬਰਾਬਰ ਹੈ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਉ ਨਹੀਂ ਹੈ, ਕਿਉਂ ਜੇ ਜੋ ਕੁਝ ਅਸਲੀ, ਹਮਾਹੰਗ ਤੇ ਅਬਦੀ ਹੈ, ਉਹ ਸਭ ਦੇ ਉੱਤੇ ਰੱਬ ਹਕੂਮਤ ਕਰਦਾ ਹੈ ਤੇ ਉਹਦੀ ਤਾਕਤ ਜਾਨਵਰਾਂ ਵਾਲੀ ਹੈ, ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਾਤੀਸੀਅਤ, ਤਨਵੀਮ ਜਾਂ ਨੌਮੀਅਤ ਦਾ ਇਲਮ ਬਸ ਇੱਕ ਇਨਕਾਰ ਹੈ, ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਤੇ ਨਾ ਹੀ ਅਸਲੀਅਤ, ਤੇ ਇੱਕ ਲਿਹਾਜ਼ ਨਾਲ ਇਹ ਬਰਾਏਨਾਮ ਫਾਨੀ ਸਿਆਨ ਦਾ ਇੱਕ ਗੈਰ ਅਸਲੀ ਖਿਆਲ ਹੈ। ਪਰ ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਹੈ। ਸੂਈ ਦੇ ਸਿਰੇ ਤੋਂ ਮੋਟੇ ਹਿੱਸੇ ਤਿੱਕਰ ਰੱਬ ਯਾਨੀ ਇਲਾਹੀ ਸਿਆਨ ਦੀ ਸਭ ਨੂੰ ਲਵੇਟਣ ਵਾਲੀ ਤਾਕਤ ਜਾਂ ਦਿਲਕਸ਼ੀ ਵੱਲ ਇਸ਼ਾਰਾ ਕਰਦੀ ਹੈ। ਹੈਵਾਨੀ ਮਕਨਾਤੀਸੀਅਤ ਦੀ ਹਲਕੀ ਸ਼ਕਲ ਗਾਇਬ ਹੋ ਰਹੀ ਹੈ ਤੇ ਇਹਦੀਆਂ ਨਾਗਵਾਰ ਖਸਲਤਾਂ ਸਾਹਮਣੇ ਆ ਰਹੀਆਂ ਨੇ। ਫਾਨੀ ਖਿਆਲਾਂ ਦੀਆਂ ਹਨੇਰ ਛੁੱਟੀਆਂ ਵਿੱਚ ਲੁਕੀਆਂ ਜੁਰਮਾਂ ਦੀਆਂ ਮਸ਼ੀਨਾਂ ਸਮਝੋ ਬਾਹਰ ਤੇ ਪਚੀਦਾ ਕਿਸਮ ਦੇ ਜਾਲ ਉਣ ਰਹੀਆਂ ਨੇ। ਇਸ ਲਈ ਹੈਵਾਨੀ ਮਕਨਾਤੀਸੀਅਤ ਦੇ ਮੌਜੂਦਾ ਤਰੀਕਿਆਂ ਦਾ ਰਾਜ਼ ਇਹ ਹੈ ਵੀ ਇਹ ਵੇਲੇ ਨੂੰ ਸੁਸਤੀ ਦੇ ਜਾਲ ਵਿੱਚ ਫਸਾਉਂਦੇ ਨੇ ਤੇ ਉਸ ਮਹਿਕੂਮ ਲਈ ਸੰਗ ਦਿਲੀ ਪੈਦਾ ਕਰਦੇ ਨੇ ਜਿਹਦੇ ਲਈ ਮੁਜਰਮ ਤਾਂਗ ਰੱਖਦਾ ਹੈ। ਬਦਬਖਤ ਧੋਖੇ ਦੇ ਪਾਰੋਂ ਚੁੱਪ ਰਹਿ ਕੇ ਕਈ ਘੰਟਿਆਂ ਤੀਕਰ ਸੁਪਨੇ ਵੇਖਦਿਆਂ ਹੋਏ ਇਹ ਜੱਗ ਬਚਪਨ ਦੇ ਭੰਗੂੜੇ ਵਿੱਚ ਸੋ ਰਿਹਾ ਹੈ। ਮਾਦੀ ਫਹਿਮ ਵਜੂਦੀਅਤ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ, ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਉਰ ਨੂੰ ਹਮੇਸ਼ਾ ਦੀ ਸੱਚਾਈ ਵਿੱਚ ਉੱਚਾ ਕਰਦਾ ਹੈ। ਇਨਸਾਨੀਅਤ ਰੂਹਾਨੀ ਸਮਝ ਵਿੱਚ ਪਾਪ ਦੇ ਫਹਿਮ ਵਿੱਚੋਂ ਹੌਲੀ ਹੌਲੀ ਬਾਹਰ ਨਿਕਲਦੀ ਏ। ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਪਸੰਦੀਦਗੀ ਮਸੀਹੀ ਮੁਮਲਕਤ ਨੂੰ ਬੇੜੀਆਂ ਵਿੱਚ ਜਕੜਦੀ ਏ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਬਦੀ ਕੋਈ ਤਾਕਤ ਨਹੀਂ ਹੈ। ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਹੈ ਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ ਤੇ ਮੁਹੱਬਤ ਤੇ ਨੇਕੀ ਨੂੰ ਫਰੋਗ ਦਿੰਦੀ ਹੈ। ਪੌਲੁਸ ਰਸੂਲ ਬਦੀ ਦੇ ਤਜਸਮ ਦਾ ਇਸ ਜੱਗ ਦੀ ਨੇਕੀ ਦੇ ਤੌਰ ਤੇ ਹਵਾਲਾ ਦਿੰਦਾ ਹੈ ਤੇ ਇਹਦੇ ਅੱਗੇ ਇਹਨੂੰ ਬੇਈਮਾਨੀ ਤੇ ਚਾਲਾਕੀ ਦੇ ਤੌਰ ਤੇ ਵਾਜ਼ਾ ਕਰਦਾ ਹੈ। ਚੰਗਿਆਈ ਦੀ ਹੱਦ ਲਾਮਤਨਾਹੀ ਰੱਬ ਤੇ ਉਹਦਾ ਖਿਆਲ ਏ ਜਿਹੜਾ ਹਾਕਮ ਏ ਕੁੱਲ ਏ, ਬੁਰਿਆਈ ਫਰਜ਼ੀ ਝੂਠ ਏ। ਅਸਲੀਅਤ ਵਿੱਚ ਕੋਈ ਫਾਨੀ ਸਿਆਨ ਨਹੀਂ ਏ ਤੇ ਨਤੀਜੇ ਦੇ ਤੌਰ ਤੇ ਫਾਨੀ ਖਿਆਲ ਤੇ ਕੂਵਤ ਇਰਾਦੀ ਦੀ ਮੁੰਤਕਲੀ ਨਹੀਂ ਏ। ਹਯਾਤੀ ਤੇ ਹਸਤੀ ਰੱਬ ਨੇ। ਕ੍ਰਿਸਚਨ ਸਾਇੰਸ ਵਿੱਚ ਇਨਸਾਨ ਕੋਈ ਨੁਕਸਾਨ ਨਹੀਂ ਦੇ ਸਕਦਾ, ਕਿਉਂ ਜੇ ਸਾਇੰਸੀ ਖਿਆਲ ਅਸਲੀ ਖਿਆਲ ਨੇ ਜਿਹੜੇ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ। ਜਦ ਕ੍ਰਿਸਚਨ ਸਾਇੰਸ ਤੇ ਹੈਵਾਨੀ ਮਕਨਾਤੀਸੀਅਤ ਦੋਵਾਂ ਨੂੰ ਸਮਝਿਆ ਜਾਂਦਾ ਹੈ ਜਿਵੇਂ ਭਈ ਇਹ ਦੋਵੇਂ ਇੱਕ ਦੂਜੇ ਤੋਂ ਬਹੁਤੀਆਂ ਵੱਖਰੀਆਂ ਨਹੀਂ ਹੋਣਗੀਆਂ, ਤੇ ਇਹ ਵੇਖਿਆ ਜਾਵੇਗਾ ਭਈ ਇਸ ਕਿਤਾਬ ਦਾ ਲਿਖਾਰੀ ਭੇਡਾਂ ਦੇ ਰੂਪ ਵਿੱਚ ਭੇੜੀਆਂ ਦੇ ਹੱਥੋਂ ਗੈਰ ਮੁਨਸਫਾਨਾ ਤੌਰ ਤੇ ਕਿਉਂ ਮਾਰਿਆ ਤੇ ਝੁਠਲਾਇਆ ਗਿਆ। ਜਿਹੜਾ ਵੀ ਉਹਦੀਆਂ ਤਰੱਕੀ ਯਾਫਤਾ ਜ਼ਹਿਨੀ ਕੂਵਤਾਂ ਨੂੰ ਮੌਕਾ ਮਿਲਦਾ ਹੀ ਕੈਦ ਤੋਂ ਨਿਕਲੇ ਹੋਏ ਕੈਦੀ ਵਾਂਗਰ ਜ਼ੁਲਮ ਕਰਨ ਲਈ ਵਰਤਦਾ ਏ, ਉਹ ਕਦੀ ਨਹੀਂ ਬਚਦਾ। ਰੱਬ ਉਹਨੂੰ ਗ੍ਰਿਫਤਾਰ ਕਰੇਗਾ, ਇਲਾਹੀ ਇਨਸਾਫ ਉਹਨੂੰ ਬੇੜੀਆਂ ਪਾਵੇਗਾ, ਉਹਦੇ ਪਾਪ ਉਹਦੇ ਗਲੇ ਵਿੱਚ ਚੱਕੀ ਦਾ ਪਾਠ ਹੋਣਗੇ ਜਿਹੜੇ ਉਹਨੂੰ ਬਦਨਾਮੀ ਤੇ ਮੌਤ ਦੀਆਂ ਡੂੰਘਾਈਆਂ ਵਿੱਚ ਸੁੱਟਣਗੇ। ਗਲਤੀ ਦੀ ਸ਼ਿੱਦਤ ਉਹਦੀ ਤਬਾਹੀ ਦੀ ਪੇਸ਼ਬੀਨੀ ਕਰਦੀ ਏ ਤੇ ਇਸ ਪੁਰਾਣੇ ਠੀਕ ਅਸੂਲ ਨੂੰ ਪੱਕਾ ਕਰਦੀ ਏ, ਜਿਹਨੂੰ ਦੇਵਤਾ ਮਾਰਨਾ ਚਾਹੁਣ ਪਹਿਲਾਂ ਉਹਦੀ ਮੱਤ ਮਾਰਦੇ ਨੇ। ਰੱਬ ਦੇ ਤਰੀਕੇ ਨਾਲ ਸੱਚਾਈ ਨੂੰ ਸਾਹਮਣੇ ਆਉਣ ਦਿਓ ਤੇ ਗਲਤੀ ਨੂੰ ਤਬਾਹ ਹੋਣ ਦਿਓ ਤੇ ਇਨਸਾਨੀ ਇਨਸਾਫ ਨੂੰ ਇਲਾਹੀ ਦਾ ਬਣਨ ਦਿਓ। ਪਾਪ ਇਹਨਾਂ ਦੋਵਾਂ ਗੱਲਾਂ ਲਈ ਜੋ ਇਹ ਆਪ ਏ ਤੇ ਜੋ ਇਹ ਕਰਦਾ ਏ ਪੂਰੀ ਸਜ਼ਾ ਪਾਵੇਗਾ। ਇਨਸਾਫ ਪਾਪੀਆਂ ਉੱਤੇ ਆਪਣੀ ਮੋਹਰ ਲਾਉਂਦਾ ਏ ਤੇ ਇਨਸਾਨਾਂ ਨੂੰ ਸਿਖਾਉਂਦਾ ਏ ਵੀ ਰੱਬ ਦੀਆਂ ਨਿਸ਼ਾਨੀਆਂ ਨੂੰ ਖਤਮ ਨਾ ਕਰੀਏ। ਹਸਦ ਦੇ ਨਰਕ ਲਈ ਇਨਸਾਫ ਇਹਨੂੰ ਇੱਕ ਝੂਠ ਦਿੰਦਾ ਏ ਜਿਹੜਾ ਆਪਣੇ ਆਪ ਨੂੰ ਅੱਗੇ ਵਧਾਉਣ ਲਈ ਰੱਬ ਦੇ ਹੁਕਮਾਂ ਦੀ ਨਾਫਰਮਾਨੀ ਕਰਦਾ ਏ। ਹਨੇਰ ਵੇਲਾ ਸਾਜਰੇ ਵੇਲੇ ਤੋਂ ਪਹਿਲਾਂ ਹੁੰਦਾ ਏ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਏ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ, ਜਦ ਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਮਾਦੀ ਅਕੀਦਿਆਂ ਦੀ ਤਲਫੀ ਪਾਪ, ਬਿਮਾਰੀ ਤੇ ਮੌਤ ਦੇ ਕਹਿਤ ਤੇ ਵਬਾ, ਤਾਂਗ ਤੇ ਅਫਸੋਸ ਦੇ ਨਾਲ ਵੇਖੀ ਜਾ ਸਕੇਗੀ।
ਜਿਹੜੇ ਆਪਣੇ ਅਦਮ ਦੇ ਜ਼ਾਹਰ ਹੋਣ ਤੀਕਰ ਨਵੇਂ ਦੌਰਾਂ ਨੂੰ ਕਬੂਲ ਕਰਦੇ ਨੇ। ਇਹ ਪਰੇਸ਼ਾਨੀਆਂ ਗਲਤੀ ਦੇ ਖਾਤਮੇ ਤੀਕਰ ਜਾਰੀ ਰਹਿਣਗੀਆਂ ਜਦੋਂ ਸਾਰੀ ਮੁਖਾਲਫਤ ਰੂਹਾਨੀ ਸੱਚਾਈ ਨਾਲ ਹੜੱਪ ਕਰ ਲਈ ਜਾਵੇਗੀ। ਇਨਸਾਨੀ ਗਲਤੀ ਇੱਕ ਇਖਲਾਕੀ ਕੀਮਿਆਈ ਅਮਲ ਵਿੱਚ ਗਾਇਬ ਹੋ ਜਾਵੇਗੀ। ਇਹ ਜ਼ਹਿਨੀ ਉਬਾਲ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਉਦੋਂ ਤੀਕਰ ਜਾਰੀ ਰਹੇਗਾ ਜਦੋਂ ਤੀਕਰ ਈਮਾਨ ਦੀਆਂ ਸਾਰੀਆਂ ਗਲਤੀਆਂ ਫਹਿਮ ਨੂੰ ਕਬੂਲ ਨਾ ਕਰ ਲੈਣ। ਈਮਾਨ ਤਬਦੀਲ ਹੋ ਸਕਦਾ ਹੈ ਪਰ ਰੂਹਾਨੀ ਫਹਿਮ ਤਬਦੀਲ ਨਹੀਂ ਹੋ ਸਕਦਾ। ਜਿਵੇਂ ਹੀ ਇਹ ਤਕਮੀਲ ਨੇੜੇ ਹੁੰਦੀ ਜਾਵੇਗੀ, ਉਹ ਜਿਨ੍ਹੇ ਆਪਣੇ ਚਾਲ ਚਲਨ ਨੂੰ ਇਲਾਹੀ ਸਾਇੰਸ ਦੇ ਮੁਤਾਬਕ ਢਾਲ ਲਿਆ ਹੈ, ਉਹ ਅਖੀਰ ਤੀਕਰ ਮੁਕਾਬਲਾ ਕਰੇਗਾ। ਜਦ ਮਾਦੀ ਇਲਮ ਮੁੱਕਦਾ ਹੈ ਤੇ ਰੂਹਾਨੀ ਸਮਝ ਵੱਧਦੀ ਏ ਤੇ ਮਾਦੀ ਦੀ ਬਜਾਏ ਜ਼ਹਿਨੀ ਤੌਰ ਤੇ ਅਸਲੀ ਸ਼ੈਵਾਂ ਤੇ ਧਿਆਨ ਕੀਤਾ ਜਾਂਦਾ ਹੈ। ਇਸ ਅਖੀਰੀ ਤਸਾਦਮ ਦੇ ਦੌਰਾਨ ਬਦਕਾਰ ਜ਼ਹਿਨ ਅਜਿਹੇ ਵਸੀਲੇ ਲੱਭਣ ਦੀ ਕੋਸ਼ਿਸ਼ ਵਿੱਚ ਹੋਣਗੇ ਜਿਨ੍ਹਾਂ ਤੋਂ ਉਹ ਹੋਰ ਬਦੀ ਮੁਕੰਮਲ ਕਰ ਸਕਣ, ਪਰ ਉਹ ਜਿਹੜੇ ਕ੍ਰਿਸਚਨ ਸਾਇੰਸ ਦੀ ਸਮਝ ਰੱਖਦੇ ਨੇ ਉਹ ਜੁਰਮ ਵਿੱਚ ਰੁਕਾਵਟਾਂ ਲਿਆਉਣਗੇ, ਉਹ ਗਲਤੀ ਦੇ ਖਾਤਮੇ ਵਿੱਚ ਮਦਦ ਕਰਨਗੇ, ਉਹ ਅਮਨ ਅਮਾਨ ਨੂੰ ਬਰਕਰਾਰ ਰੱਖਣਗੇ ਤੇ ਉਹ ਹਤਮੀ ਕਾਮਲੀਅਤ ਦੇ ਯਕੀਨੀ ਹੋਣ ਨੂੰ ਖੁਸ਼ੀ ਨਾਲ ਉਡੀਕਣਗੇ। ਵਸੀਹ ਹਕੀਕਤਾਂ ਆਪਣੇ ਆਪ ਦੇ ਖਿਲਾਫ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ ਕਿਉਂ ਜੇ ਉਹ ਖੁਫੀਆ ਤੌਰ ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਏ ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਏ, ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ ਜਦ ਤੀਕਰ ਕੋਈ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਆ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਾਇਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।